ਪੰਜਾਬੀ ਜ਼ੁਬਾਨ ਦੀ ਤਹਿਰੀਕ ਦਾ ਜਦੋਂ ਵੀ ਜ਼ਿਕਰ ਹੋਏਗਾ ਤੇ ਮੁਹੰਮਦ ਹਫੀਜ਼ ਵਰਗੇ ਪੰਜਾਬੀ ਸੇਵਕਾਂ ਦਾ ਜ਼ਿਕਰ ਜ਼ਰੂਰ ਹੋਏਗਾ। ਮੁਹੰਮਦ ਹਫੀਜ਼ ਤੇ ਸ਼ਾਹਿਦ ਸ਼ਦਾਈ ਵਰਗੇ ਪੰਜਾਬੀ ਸੂਝਵਾਨਾਂ ਤੇ ਪੰਜਾਬੀ ਦੇ ਸੇਵਕਾਂ ਨੇ ਸੁਲੇਖ ਐਵਾਰਡ ਦਾ ਯਤਨ ਕੀਤਾ ਹੈ। ਇਹ ਸੁਲੇਖ ਐਵਾਰਡ ਪੰਜਾਬੀ ਫਿਕਸ਼ਨ ਤੇ ਤਨਕੀਦ ਦੀਆਂ ਕਿਤਾਬਾਂ ਉੱਤੇ ਦਿੱਤਾ ਜਾਏਗਾ। ਪੰਜਾਬੀ ਫਿਕਸ਼ਨ ਦੇ ਨਵੀਂ ਕਿਤਾਬ ਦੇ ਲਿਖਾਰੀ ਨੂੰ ਇਹ ਇਨਾਮ ਦਿੱਤਾ ਜਾਏਗਾ ਜੇ ਉਸ ਲਿਖਾਰੀ ਦੀਆਂ ਪਹਿਲੇ ਕਿਤਾਬਾਂ ਛਪ ਚੁੱਕੀਆਂ ਨੇ ਤੇ ਉਸ ਨੂੰ ਇਨਾਮ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਏਗਾ। ਇਸ ਦੇ ਨਾਲ ਨਾਲ ਤਨਕੀਦ ਦੀ ਵਧੋਤਰੀ ਵਾਸਤੇ, ਕਿਉਂਕਿ ਪੰਜਾਬੀ ਦੇ ਵਿੱਚ ਬਹੁਤ ਘੱਟ ਤਨਕੀਦ ਲਿਖੀ ਜਾ ਰਹੀ ਹੈ, ਤਨਕੀਦ ਦੀ ਵਧੋਤਰੀ ਵਾਸਤੇ ਇਹ ਸ਼ਰਤ ਨਹੀਂ ਹੈ। ਉਹ ਜਿਹੜਾ ਵੀ ਨਕਾਦ ਕਿਤਾਬ ਸਾਹਮਣੇ ਲਿਆਏਗਾ ਉਸ ਨੂੰ ਪੂਰੀ ਜਿਊਰੀ ਜਿਹੜੀ ਹੈ ਉਹਦੇ ਫੈਸਲੇ ਦੇ ਸਾਹਮਣੇ ਰੱਖਿਆ ਜਾਏਗਾ ਤੇ ਫਿਰ ਉਹ ਫੈਸਲਾ ਕਰੇਗੀ ਉਹ ਜਿਊਰੀ ਕਿ ਇਨਾਮ ਦਾ ਹੱਕਦਾਰ ਕੌਣ ਹੈ। ਇਹ ਬਹੁਤ ਚੰਗਾ ਯਤਨ ਹੈ ਤੇ ਇਸ ਯਤਨ ਨਾਲ ਪੰਜਾਬੀ ਕਹਾਣੀ ਦੇ ਵਿੱਚ ਨਵੇਂ ਕਹਾਣੀਕਾਰ, ਨਵੇਂ ਨਾਵਲਕਾਰ ਸਾਹਮਣੇ ਆਉਣਗੇ ਤੇ ਪੰਜਾਬੀ ਤਨਕੀਦ ਦੀ ਵਧੋਤਰੀ ਵਾਸਤੇ ਨਵੇਂ ਨਕਾਦ ਤੇ ਲਿਖਣ ਦੀ ਪ੍ਰੇਰਨਾ ਮਿਲੇਗੀ। ਸੁਲੇਖ ਐਵਾਰਡ ਕੋਲੋਂ ਇਹ ਆਸ ਨਹੀਂ ਕੀਤੀ ਜਾਂਦੀ ਕਿ ਉਹ ਨਿਰਪੱਖ ਹੋਏਗਾ, ਸਗੋਂ ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਉਹ ਨਿਰਪੱਖ ਐਵਾਰਡ ਹੋਏਗਾ ਤੇ ਉਸ ਦੇ ਵਿੱਚ ਕਿਸੇ ਤਰ੍ਹਾਂ ਵੀ ਕਿਸੇ ਨੂੰ ਨਵਾਜ਼ਿਆ ਨਹੀਂ ਜਾਏਗਾ ਔਰ ਪੂਰੇ ਮੈਰਿਟ ਤੇ ਇਹ ਇਨਾਮ ਦਿੱਤਾ ਜਾਏਗਾ। ਆਸ ਕਰਨੇ ਹਾਂ ਕਿ ਸੁਲੇਖ ਦਾ ਪਹਿਲਾ ਐਵਾਰਡ ਜਿਹੜਾ ਹੈ ਤੇ ਉਸ ਤੋਂ ਹੀ ਸਭ ਨੂੰ ਪਤਾ ਚੱਲ ਜਾਏ ਕਿ ਇਹ ਨਿਰਪੱਖ ਹੋ ਕੇ ਦਿੱਤਾ ਜਾ ਰਿਹਾ ਹੈ ਤੇ ਫਿਰ ਇਹਦੇ ਵਿੱਚ ਕਿਸੇ ਨੂੰ ਨਵਾਜ਼ਿਆ ਨਹੀਂ ਜਾ ਰਿਹਾ। ਸੁਲੇਖ ਦਾ ਕੰਮ, ਸੁਲੇਖ ਪਬਲਿਸ਼ਿੰਗ ਇਦਾਰਾ ਤੇ ਸੁਲੇਖ ਨੇ ਵੱਖੋ ਵੱਖ ਜਿਹੜੀਆਂ ਕਿਤਾਬਾਂ ਛਾਪੀਆਂ ਨੇ ਉਹ ਵੀ ਸਲਾਹਨਯੋਗ ਨੇ। ਪੰਜਾਬੀ ਜ਼ੁਬਾਨ ਦੀ ਤਹਿਰੀਕ ਨੂੰ ਚੰਗੇ ਅਦਬ ਦੀ ਲੋੜ ਹੈ। ਉਹ ਅਦਬ ਪੰਜਾਬੀ ਤਹਿਰੀਕ ਨੂੰ ਹੋਰ ਅਗਾਂਹ ਲੈ ਜਾਏਗਾ ਜਿਹੜਾ ਪੰਜਾਬੀ ਜ਼ੁਬਾਨੋ ਅਦਬ ਵਾਸਤੇ ਵਧੀਆ ਕਰਕੇ ਲਿਖਿਆ ਜਾਏਗਾ। ਇਹ ਐਵਾਰਡ ਨਵੇਂ ਲਿਖਾਰੀਆਂ ਨੂੰ ਪ੍ਰੇਰਨਾ ਦਿੰਦੇ ਨੇ ਤੇ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਨੇ ਤੇ ਸੁਲੇਖ ਐਵਾਰਡ ਦਾ ਯਤਨ ਕਰਨਾ ਇਹ ਸਭ ਲਿਖਾਰੀਆਂ ਵਾਸਤੇ ਇੱਕ ਮਾਣ ਦੀ ਗੱਲ ਹੈ ਤੇ ਮੁਹੰਮਦ ਹਫੀਜ਼ ਤੇ ਸ਼ਾਹਿਦ ਸ਼ਦਾਈ ਤੇ ਸੁਲੇਖ ਦੀ ਸਾਰੀ ਟੀਮ ਮੁਬਾਰਕਬਾਦ ਦੀ ਹੱਕਦਾਰ ਹੈ ਕਿ ਉਹਨਾਂ ਨੇ ਪੰਜਾਬੀ ਜ਼ੁਬਾਨੋ ਅਦਬ ਨੂੰ ਵਧਾਉਣ ਵਾਸਤੇ ਆਪਣਾ ਵੱਡਾ ਕਿਰਦਾਰ ਅਦਾ ਕੀਤਾ ਤੇ ਆਸ ਇਹ ਕਿ ਉਹ ਐਵਾਰਡ ਹਮੇਸ਼ਾ ਜਾਰੀ ਰਹੇ ਤੇ ਹਰ ਵਰੇ ਇੱਕ ਚੰਗੇ ਕਹਾਣੀਕਾਰ, ਨਾਵਲਕਾਰ ਤੇ ਚੰਗੇ ਨਕਾਦ ਨੂੰ ਇਹ ਐਵਾਰਡ ਨਾਲ ਨਵਾਜ਼ਿਆ ਜਾਏ।